बिजली दा सच माया दुख ऐसा दुखिया दे कदे आके ता पुछ माया। ਪੁਰਾਣੇ ਦੌਰ ਵਿੱਚ ਜ਼ਿੰਦਗੀ ਬੜੀ ਸਾਦਾ ਸੀ। ਘੜੇ ਦਾ ਪਾਣੀ ਪੀ ਲੈਣਾ, ਗਰਮੀ ਤੋਂ ਬਚਣ ਲਈ ਦਰਖਤਾਂ ਦੀ ਛਾਵੇਂ ਬਹਿ ਜਾਣਾ, ਸਰਦੀ ਤੋਂ ਬਚਣ ਲਈ ਤੇ ਖਾਣਾ ਪਕਾਉਣ ਲਈ ਲੱਕੜੀਆਂ ਜਾਂ ਪਾਥੀਆਂ ਬਾਲ ਲੈਣਾ, ਨਹਿਰ ਜਾਂ ਖੂਹ ਦੇ ਖਾਲ 'ਤੇ ਕੱਪੜੇ ਧੋ ਲੈਣਾ। ਹਰ ਪਾਸੇ ਇੱਕ ਜਿਹਾ ਮਾਹੌਲ ਸੀ। ਇਨਸਾਨ ਨੂੰ ਅੱਜ ਕੱਲ੍ਹ ਦੀਆਂ ਸਹੂਲਤਾਂ ਦਾ ਸ਼ੌਰ ਨਹੀਂ ਸੀ। ਅੱਜ ਦੇ ਦੌਰ ਵਿੱਚ ਬਿਜਲੀ ਪੂਰੀ ਦੁਨੀਆ ਵਿੱਚ ਤਰੱਕੀ ਦਾ ਜ਼ਰੀਆ ਬਣ ਗਈ ਹੈ। ਬਿਜਲੀ ਦੇ ਹਾਲਾਤ ਤੇ ਨਿੱਤ ਰੋਜ਼ ਨਵੀਆਂ ਇਜਾਦਾਂ ਨੇ ਇਨਕਲਾਬ ਬਰਪਾ ਕਰ ਦਿੱਤਾ ਹੈ। ਬਿਜਲੀ ਨਾਲ ਹੀ ਮਈਸ਼ਤ ਦਾ ਪਹੀਆ ਚੱਲਦਾ ਹੈ। ਜਿਹੜਾ ਇਲਾਕਾ ਇਸ ਨਿੰਮ ਤੋਂ ਮहरूਮ ਹੈ ਉਹ ਤਰੱਕੀ ਨਹੀਂ ਕਰ ਸਕਦਾ ਅਤੇ ਦੂਜੇ ਇਲਾਕਿਆਂ ਤੋਂ ਪਿੱਛੇ ਰਹਿ ਜਾਂਦਾ ਹੈ। ਜਦੋਂ ਇਹ ਗੱਲ ਤੈਅ ਹੈ ਕਿ ਬਿਜਲੀ ਤੋਂ ਬਗੈਰ ਤਰੱਕੀ ਮੁਮਕਿਨ ਨਹੀਂ, ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਸਾਡੇ ਹੁਕਮਰਾਨਾਂ ਨੂੰ ਕਿਉਂ ਪਰਵਾਹ ਨਹੀਂ। 75 ਸਾਲ ਗੁਜ਼ਰ ਗਏ ਪਰ ਸਾਡੇ ਮੁਲਕ ਵਿੱਚੋਂ ਬਿਜਲੀ ਦੀ ਕਮੀ ਦੂਰ ਨਾ ਹੋ ਸਕੀ। ਬਿਜਲੀ ਦੀ ਮੰਗ ਪੂਰੀ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਲੋਡ ਸ਼ੈਡਿੰਗ ਵਧਾ ਦਿਓ। ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਸਾਡੇ ਮੁਆਸ਼ਰੇ ਵਿੱਚ ਚਿੜਚਿੜਾਪਨ ਅਤੇ ਲੜਾਈ ਝਗੜੇ ਇਸੇ ਵਜ੍ਹਾ ਤੋਂ ਵੱਧ ਰਹੇ ਹਨ। ਸ਼ਦੀਦ ਗਰਮੀ ਅਤੇ ਹਵਸ ਦੇ ਮੌਸਮ ਵਿੱਚ ਬੰਦਾ ਏਸੀ ਵਾਲੇ ਕਮਰੇ ਜਾਂ ਪੱਖੇ ਥੱਲੇ ਸਕੂਨ ਨਾਲ ਬੈਠਾ ਹੋਵੇ ਤਾਂ ਅਚਾਨਕ ਬਿਜਲੀ ਚਲੀ ਜਾਵੇ ਤਾਂ ਗੁੱਸੇ ਵਿੱਚ ਵਾਪੜਾ ਨੂੰ ਗਾਲੀਆਂ ਦੇਣਾ ਉਹਦਾ ਹੱਕ ਬਣਦਾ ਹੈ। ਘਰਾਂ ਵਿੱਚ ਸਕੂਨ ਅਤੇ ਮੁਆਸ਼ਰੇ ਵਿੱਚ ਆਸੂਦਗੀ ਦੀ ਇੱਕ ਵਜ੍ਹਾ ਬਿਜਲੀ ਵੀ ਹੈ। ਅੱਜ ਦੇ ਦੌਰ ਵਿੱਚ ਬਿਜਲੀ ਤੋਂ ਬਗੈਰ ਜ਼ਿੰਦਗੀ ਗੁਜ਼ਾਰਨਾ ਮੁਸ਼ਕਲ ਹੋ ਗਿਆ ਹੈ। ਬਿਜਲੀ ਚਲੀ ਜਾਵੇ ਤਾਂ ਹਰ ਪਾਸੇ ਖਾਮੋਸ਼ੀ ਛਾ ਜਾਂਦੀ ਹੈ। ਬਿਜਲੀ ਜਾਣ ਨਾਲ ਇੰਟਰਨੈਟ ਬੰਦ, ਦਫ਼ਤਰਾਂ ਦੇ ਕੰਮ ਠੱਪ, ਫੈਕਟਰੀਆਂ ਕਾਰਖਾਨੇ ਬੰਦ, ਟੀਵੀ ਪੱਖੇ ਏਸੀ ਹਰ ਚੀਜ਼ ਬੰਦ ਹੋ ਜਾਂਦੀ ਹੈ। ਉਸ ਵੇਲੇ ਵਾਸ਼ਿੰਗ ਮਸ਼ੀਨ ਬੰਦ ਹੋਣ ਨਾਲ ਕੱਪੜੇ ਧੋਂਦੀਆਂ ਬੀਬੀਆਂ 'ਤੇ ਜੋ ਗੁਜ਼ਰਦੀ ਹੈ ਅਤੇ ਜਿੰਨੀਆਂ ਗਾਲਾਂ ਵਾਪਡਾਂ ਨੂੰ ਪੈਂਦੀਆਂ ਨੇ, ਹਕੀਕਤ ਇਹ ਵੇ ਕਿ ਬਿਜਲੀ ਤੋਂ ਬਗੈਰ ਤਰੱਕੀ ਤੇ ਕੀ ਜ਼ਿੰਦਗੀ ਗੁਜ਼ਾਰਨਾ ਮੁਸ਼ਕਲ ਹੈ। ਪਰ ਸਾਡੀਆਂ ਹੁਕੂਮਤਾਂ ਨੇ ਇਸ ਬੁਨਿਆਦੀ ਜ਼ਰੂਰਤ ਨੂੰ ਇੰਨਾ ਮਹਿੰਗਾ ਕਰ ਦਿੱਤਾ ਹੈ ਕਿ ਆਵਾਮ ਬਿੱਲਾਂ ਦੀ ਚੱਕੀ ਵਿੱਚ ਪਿਸ ਕੇ ਰਹਿ ਗਈ ਹੈ। ਕੋਈ ਬਿਜਲੀ ਦਾ ਬਿੱਲ ਮਾਇਆ ਉਹਨਾਂ ਨਾਲ ਕੇ ਬੋਲਣਾ ਜਿਨ੍ਹਾਂ ਪੱਥਰਾਂ ਦੇ ਦਿਲ ਮਾਇਆ। ਮਹਿੰਗੀ ਬਿਜਲੀ ਦੀ ਵਜ੍ਹਾ ਤੋਂ ਮਈਸ਼ਤ ਤੇ ਮੁਆਸ਼ਰਤ ਦੋਵੇਂ ਜ਼ਵਾਲ ਪਜ਼ੀਰ ਹੋ ਰਹੇ ਹਨ। ਇੱਕ ਪਾਸੇ ਫੈਕਟਰੀਆਂ ਕਾਰਖਾਨੇ ਬੰਦ ਹੋ ਰਹੇ ਹਨ, ਆਵਾਮ ਦਾ ਰੋਜ਼ਗਾਰ ਖਤਮ ਹੋ ਰਿਹਾ ਹੈ, ਅਤੇ ਦੂਜੇ ਪਾਸੇ ਘਰਾਂ ਵਿੱਚ ਲੜਾਈ ਝਗੜੇ, ਬਲਕਿ ਹੁਣ ਤਾਂ ਬਿੱਲਾਂ ਦੀ ਵਜ੍ਹਾ ਤੋਂ ਕਤਲ ਤੇ ਖੁਦਕੁਸ਼ੀਆਂ ਹੋਣ ਲੱਗ ਪਈਆਂ ਨੇ। ਹੁਕਮਰਾਨਾਂ ਨੇ ਪ੍ਰਾਈਵੇਟ ਬਿਜਲੀ ਘਰਾਂ ਨਾਲ ਇਹੋ ਜਿਹੇ ਵਾਅਦੇ ਕਰ ਰੱਖੇ ਨੇ ਜਿਨ੍ਹਾਂ ਮੁਲਕ ਤੇ ਆਵਾਮ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਤੋਂ IMF ਦੀ ਮੁਸੀਬਤ ਜਿਹਦੇ ਮੁਤਾਲਬੇ ਖਤਮ ਨਹੀਂ ਹੁੰਦੇ। ਬਿਜਲੀ ਕੰਪਨੀਆਂ ਨੂੰ ਛੁੱਤਰ ਬੇਮੁਹਾਰ ਆਜ਼ਾਦੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਪਹਿਲੇ ਹੀ ਆਵਾਮ ਨੂੰ ਮੁਸੀਬਤ ਵਿੱਚ ਪਾਇਆ ਹੋਇਆ ਹੈ। ਫਿਊਲ ਐਡਜਸਟਮੈਂਟ ਅਤੇ ਦੂਸਰੇ ਟੈਕਸਾਂ ਨੇ ਬਿਜਲੀ ਦੇ ਬਿੱਲ ਨੂੰ ਆਸਮਾਨਾਂ 'ਤੇ ਪਹੁੰਚਾ ਦਿੱਤਾ ਹੈ। बिजली भरी है मेरे अंग अंग में जो मुझको छू लेगा वो जल जाएगा। ਸਾਡੇ ਮੁਲਕ ਵਿੱਚ ਬਿਜਲੀ ਦਾ ਯੂਨਿਟ 70 ਰੁਪਏ ਤੋਂ ਵੱਧ ਗਿਆ ਹੈ, ਜਦਕਿ ਹਮਸਾਇਆ ਮੁਲਕ ਇੰਡੀਆ ਵਿੱਚ ਇਹੋ ਯੂਨਿਟ 7-8 ਰੁਪਏ ਦਾ ਹੈ। ਬੰਗਲਾਦੇਸ਼ ਵਿੱਚ ਯੂਨਿਟ ਦੀ ਕੀਮਤ 7 ਟਕਾ ਹੈ। ਸਾਡੀ ਬਰਬਾਦੀ ਦੀ ਵੱਡੀ ਵਜ੍ਹਾ ਬਿਜਲੀ ਘਰਾਂ ਦੀ ਸਰਕਾਰੀ ਸਰਪ੍ਰਸਤੀ ਹੈ। ਲੱਗਦਾ ਹੈ ਮੁਲਕ ਦੇ ਸਾਰੇ ਕਰਜ਼ੇ ਬਿਜਲੀ ਦੇ ਬਿੱਲਾਂ ਨਾਲ ਹੀ ਉਤਾਰੇ ਜਾਣੇ ਨੇ। ਸਮਝ ਨਹੀਂ ਆਉਂਦੀ ਕਿ ਸਾਡੇ ਮੁਲਕ ਵਿੱਚ ਬਿਜਲੀ ਪੈਦਾ ਕਰਨ ਦੇ ਸਸਤੇ ਜ਼ਰੀਏ ਮੌਜੂਦ ਨੇ, ਪਰ ਉਹਨਾਂ ਤੋਂ ਫਾਇਦਾ ਕਿਉਂ ਨਹੀਂ ਉਠਾਇਆ ਜਾਂਦਾ। ਇੱਥੇ ਦਰਿਆਵਾਂ ਦਾ ਪਾਣੀ ਮੌਜੂਦ ਹੈ, ਨਹਿਰਾਂ 'ਤੇ ਛੋਟੇ ਛੋਟੇ ਪਲਾਂਟ ਲਾ ਕੇ ਵਾਫਰ ਬਿਜਲੀ ਮਿਲ ਸਕਦੀ ਹੈ, ਪਰ ਸਾਡੇ ਹੁਕਮਰਾਨਾਂ ਦੀ ਸਾਰੀ ਤਵੱਜੋ ਮਹਿੰਗੇ ਬਿਜਲੀ ਘਰਾਂ ਵੱਲ ਹੈ, ਕਿਉਂਕਿ ਬਿਜਲੀ ਘਰ ਵੀ ਤਾਂ ਇਹਨਾਂ ਦੇ ਆਪਣੇ ਹੀ ਨੇ। ਲੋਕ ਸੋਲਰ ਸਿਸਟਮ 'ਤੇ ਆਉਣਾ ਸ਼ੁਰੂ ਹੋਏ ਤਾਂ IPPs ਨੂੰ ਜਾਣ ਦੇ ਲਾਲੇ ਪੈ ਗਏ। ਇਸ ਲਈ ਸੋਲਰ ਸਿਸਟਮ 'ਤੇ ਟੈਕਸ ਲਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। हुकूमत कहती है मुल्क में वाफर बिजली मौजूद है। बिजली चोरी तो लाइन लासिस की वजह तो लोड शेडिंग करनी पैंदी है। साडा सवाल है कि बिजली चोरी को रोकना भी तो हुकूमत का काम है, वो चोरी क्यों नहीं रोकती। कुछ अरसा पहले TV ते वापड़ा वालों एक इश्तिहार चलता सी, मेरे गांव में बिजली आई है, मेरे गांव में बिजली आई, मेरे कच्चे पक्के आंगन में खुशहाली सी लहराई है। ਪਿੰਡ ਦੇ ਆਵਾਮ ਖੁਸ਼ ਹੋ ਰਹੇ ਹੁੰਦੇ ਸੀ, ਪਰ ਹੁਣ ਇਹੋ ਆਵਾਮ ਵਾਪੜਾ ਨੂੰ ਕਹਿ ਰਹੇ ਪੱਟ ਲਓ ਖੰਭੇ ਪੱਟ ਲਓ। ਸਾਡੇ ਮੁਲਕ ਨੇ ਬਿਜਲੀ ਦੀ ਵਜ੍ਹਾ ਤੋਂ ਤਰੱਕੀ ਤੇ ਕੀ ਕਰਨੀ। ਬਰਬਾਦੀ ਦੇ ਇਸ ਸਫ਼ਰ ਨੂੰ ਇੱਥੇ ਹੀ ਰੋਕ ਲਿਆ ਜਾਵੇ ਤਾਂ ਇਹ ਵੀ ਬੜੀ ਵੱਡੀ ਕਾਮਯਾਬੀ ਹੋਵੇਗੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।